ਦੱਖਣੀ ਕੈਲੀਫੋਰਨੀਆ ਦੇ ਭਿਆਨਕ ਹਾਦਸੇ ਮਾਮਲੇ ਦੇ ਵਿੱਚ ਕਹਿੰਦੇ ਵੀ ਜਿਹੜਾ ਟਰੱਕ ਡਰਾਈਵਰ ਹੈ ਜਸ਼ਨਪ੍ਰੀਤ ਸਿੰਘ, ਇਸ ਮਾਮਲੇ ਦੇ ਵਿੱਚ ਉਸਨੇ ਜਿਹੜਾ ਗਿਲਟੀ ਪਲੀ ਕੀਤਾ ਸੀ, ਆਪਣਾ ਜਿਹੜਾ ਗੁਨਾਹ ਕਬੂਲ ਕੀਤਾ ਸੀ, ਤੇ ਹੁਣ ਉਸ ਨੂੰ ਜਿਹੜਾ 5 ਸਾਲ ਤੋਂ ਵੀ ਜਿਹੜੀ ਘੱਟ ਦੀ ਸਜ਼ਾ ਉਹ ਸੁਣਾਈ ਗਈ ਆ, 3 ਸਾਲਾਂ ਦੀ ਜਿਹੜੀ ਆ ਉਹਨੂੰ ਸਜ਼ਾ ਸੁਣਾਈ ਗਈ ਆ। ਇਹ ਜਿਹੜਾ ਹਾਦਸਾ ਸੀਗਾ, ਇਹਦੇ ਵਿੱਚ 3 ਜਣਿਆਂ ਦੀ ਜਾਨ ਚਲੀ ਗਈ ਸੀ। ਯੂ ਟਰਨ ਮਾਰਨ ਦਾ ਇੱਕ ਜਿਹੜਾ ਮਾਮਲਾ ਸੀਗਾ, ਆਪਾਂ ਨੂੰ ਪਤਾ ਹੀ, ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਬਹੁਤ ਵੱਡੀ ਡਿਬੇਟ ਬਣ ਗਈ ਸੀ। ਹਾਲਾਂਕਿ ਇਹ ਆਪਾਂ ਨੂੰ ਇਹ ਕਹਿਣਾ ਪਊਗਾ ਕਿ ਹਾਦਸੇ ਹੋਰਨਾਂ ਮੂਲ ਦੇ ਲੋਕਾਂ ਵੱਲੋਂ ਵੀ ਜਿਹੜਾ ਹਾਦਸੇ ਕੀਤੇ ਜਾਂਦੇ ਨੇ ਜਾਂ ਹਾਦਸੇ ਵਾਪਰ ਜਾਂਦੇ ਨੇ, ਚਲੋ ਜਾਣਬੁੱਝ ਕੇ ਤਾਂ ਕੋਈ ਵੀ ਨਹੀਂ ਕਰਦਾ, ਪਰ ਇਸ ਮਾਮਲੇ ਨੇ, ਕਿਉਂਕਿ ਉਹ ਇਮੀਗ੍ਰੈਂਟ ਸੀਗਾ ਤੇ ਉਸ ਟਾਈਮ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਦੇਸ਼ ਦੇ ਵਿੱਚ ਸਖਤਾਈ ਸੀਗੀ, ਮੈਜੋਰਟੀ ਜਿਹੜੀ ਇੱਥੋਂ ਦਾ ਸੈਂਟੀਮੈਂਟ ਆ ਉਹ ਇਮੀਗ੍ਰੈਂਟ ਲੋਕਾਂ ਦੇ ਵਿਰੁੱਧ ਸੀਗਾ। ਇਹਦੇ ਕਰਕੇ ਥੋੜੀ ਜਿਹੀ ਫਿਰ ਫੈਡਰਲ ਸਰਕਾਰ ਵੀ ਆ, ਉਹਨੇ ਸਿਆਸੀ ਤੌਰ ਤੇ ਇਸ ਘਟਨਾ ਦਾ ਲਾਹਾ ਲਿਆ ਸੀਗਾ। ਅਕਤੂਬਰ 2025 ਦੀ ਗੱਲ ਆ, ਓਨਟਾਰੀਓ ਦਾ ਫਰੀਵੇ 10 ਆ, ਉਹਦੇ ਤੇ ਜਿਹੜਾ ਉਹ 7 ਹੋਰ ਵਾਹਨਾਂ ਨੂੰ ਵੀ ਜਿਹੜਾ ਉਹ ਟੱਕਰ ਮਾਰਨ ਦਾ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਸੀਗਾ, ਤੇ ਇਹਨੇ ਗੁਨਾਹ ਕਬੂਲ ਕਰ ਲਿਆ ਸੀਗਾ। ਉਸ ਨੂੰ ਵੱਧ ਤੋਂ ਵੱਧ ਇਸ ਮਾਮਲੇ ਦੇ ਵਿੱਚ 10 ਸਾਲਾਂ ਦੀ ਸਜ਼ਾ ਜਿਹੜੀ ਉਹ ਹੋ ਸਕਦੀ ਸੀਗੀ, ਪਰ ਹੁਣ ਉਸ ਨੂੰ 4 ਸਾਲ ਤੇ 8 ਮਹੀਨੇ ਦੀ ਸਜ਼ਾ ਸੁਣਾਈ ਗਈ ਆ। ਸਰਕਾਰੀ ਵਕੀਲਾਂ ਦੇ ਦੱਸਣ ਦੇ ਮੁਤਾਬਕ ਉਹਨੇ ਜਿਹੜਾ ਆਪਣਾ ਬਿਆਨ ਬਦਲ ਕੇ ਬੇਗੁਨਾਹ ਤੋਂ ਗੁਨਾਹਗਾਰ ਕਬੂਲ ਕਰ ਲਿਆ ਸੀਗਾ, ਤੇ ਅਕਤੂਬਰ ਦੇ ਵਿੱਚ ਉਹਦੀ ਗ੍ਰਿਫਤਾਰੀ ਹੁੰਦੀ ਹੈ, ਤੇ ਉਸ ਤੋਂ ਬਾਅਦ ਅਮਰੀਕੀ ਇਮੀਗ੍ਰੇਸ਼ਨ ਜਿਹੜਾ ਉਹ ਕਸਟਮ ਇਨਫੋਰਸਮੈਂਟ ਉਹਦੇ ਖਿਲਾਫ ਡਿਟੇਨਰ ਜਿਹੜਾ ਜਾਰੀ ਕਰਦੀ ਆ। ਕੈਲੀਫੋਰਨੀਆ ਦੇ DMV ਨੇ ਪੁਸ਼ਟੀ ਵੀ ਕੀਤੀ ਹੈ ਵੀ ਸਿੰਘ ਦੇ ਕੋਲ ਕੈਲੀਫੋਰਨੀਆ ਦਾ ਜਿਹੜਾ ਲਾਇਸੈਂਸ ਸੀਗਾ, ਕਮਰਸ਼ੀਅਲ ਡਰਾਈਵਿੰਗ ਲਾਇਸੈਂਸ, ਤੇ ਹਾਦਸੇ ਦੇ ਚਸ਼ਮਦੀਦਾਂ ਨੇ ਬਿਆਨ ਦਿੱਤਾ ਇਸ ਮਾਮਲੇ ਦੇ ਵਿੱਚ, ਤੇ ਉਹ ਵੀ ਜਿਹੜਾ ਬਿਆਨ ਆ ਉਹ ਇਸ ਮਾਮਲੇ ਦੇ ਵਿੱਚ ਜਿਹੜਾ ਕਹਿ ਸਕਦੇ ਹਾਂ ਕਿ ਇੱਕ ਅਦਾਲਤੀ ਸੁਣਵਾਈ ਦੇ ਵਿੱਚ ਜ਼ਿਲ੍ਹਾ ਦੇ ਵਿੱਚ ਇੱਕ ਵੱਡੀ ਕੜੀ ਸਾਬਤ ਹੋਇਆ। ਜੇਸਨ ਕਿਲ ਮਿਲਾਟ ਜਿਹੜਾ ਉਹਨੇ ਕਿਹਾ ਵੀ ਜਦੋਂ ਇਹਦੇ ਟਰੱਕ ਵੱਲ ਇੱਕ ਰੁਕਿਆ ਹੋਇਆ ਸੀਗਾ ਜਿਹੜਾ ਯੂ ਟਰਨ ਦੇ ਲਈ, ਉਹਦੇ ਵਿੱਚ ਕਾਰਵਾਈ ਦੇ ਤੇ ਬਹੁਤ ਵੱਡਾ ਜਿਹੜਾ ਧਮਾਕਾ ਉਹ ਹੋ ਗਿਆ ਸੀਗਾ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਕਿਹਾ ਸੀਗਾ ਵੀ ਸਿੰਘ ਦਾ ਟਰੱਕ ਬਿਨਾਂ ਬ੍ਰੇਕ ਲਗਾਏ ਇਹਨਾਂ ਵਾਹਨਾਂ ਦੇ ਨਾਲ ਟਕਰਾ ਗਿਆ ਸੀਗਾ, ਜਿਸ ਤੋਂ ਬਾਅਦ ਇਹ ਜਿਹੜਾ ਜਿਸ ਤੋਂ ਬਾਅਦ ਇਹ ਘਾਤਕ ਹਾਦਸਾ ਵਾਪਰਿਆ, ਜਿਹਦੇ ਉੱਤੇ ਬਹੁਤ ਵੱਡਾ ਸਿਆਸੀ ਜਿਹੜਾ ਵਿਵਾਦ ਆ ਉਹ ਖੜਾ ਹੋਇਆ। ਇਸ ਤੋਂ ਬਾਅਦ ਆਪਾਂ ਦੇਖਿਆ ਕਿ ਉਸਦੇ ਮਾਪਿਆਂ ਨੂੰ ਤਰ੍ਹਾਂ ਦੀਆਂ ਗਲਤ ਜਾਣਕਾਰੀਆਂ ਦੇ ਨਾਲ ਪਰੇਸ਼ਾਨ ਵੀ ਕੀਤਾ ਗਿਆ। ਕਈ ਚੀਜ਼ਾਂ ਵਾਪਰ ਜਾਂਦੀਆਂ ਨੇ, ਕਈ ਵਾਰੀ ਆਪਾਂ ਨੂੰ ਪਤਾ ਚੀਜ਼ਾਂ ਹੱਥ ਵੱਸ ਵੀ ਨਹੀਂ ਹੁੰਦੀਆਂ। ਚਲੋ ਯੂ ਟਰਨ ਉਹਨੂੰ ਨਹੀਂ ਮਾਰਨਾ ਚਾਹੀਦਾ ਸੀਗਾ, ਜਿੱਥੇ ਉਹਨੇ ਯੂ ਟਰਨ ਮਾਰਿਆ ਉੱਥੇ ਯੂ ਟਰਨ ਅਲਾਓ ਨਹੀਂ ਸੀਗਾ, ਪਰ ਮਾਰਿਆ ਉਹਨੇ। ਉਸ ਤੋਂ ਬਾਅਦ ਹਾਦਸਾ ਵਾਪਰਿਆ। ਮੰਦਭਾਗੀ ਗੱਲ ਹੈ ਕਿ 3 ਬੰਦਿਆਂ ਦੀ ਜਾਨ ਚਲੀ ਗਈ। ਉਹਦੇ ਜਿਹੜੇ ਮਾਪੇ ਨੇ ਉੱਥੇ ਪੰਜਾਬ ਦੇ ਵਿੱਚ, ਉਹਦੀ ਮਾਤਾ ਨੇ ਕਾਫੀ ਬਜ਼ੁਰਗ ਨੇ, ਤਾਂ ਉਹਨਾਂ ਨੂੰ ਐਵੇਂ ਗਲਤ ਜਾਣਕਾਰੀਆਂ ਦੇ ਕੇ ਇੱਥੇ ਮੇਰੇ ਵਰਗੇ ਕੱਚ ਘੱਟ ਲੋਕ ਜਿਨ੍ਹਾਂ ਨੂੰ ਬਹੁਤ ਘੱਟ ਜਾਣਕਾਰੀ ਆ ਅਮਰੀਕੀ ਕਾਨੂੰਨਾਂ ਦੀ, ਉਹਨਾਂ ਨੇ ਉੱਥੇ ਕਹਿਦਾ ਜੀ ਉਹ ਤਾਂ ਸਾਰੀ ਉਮਰ ਨਹੀਂ ਜੇਲ੍ਹ ਚੋਂ ਬਾਹਰ ਆਉਂਦਾ, ਉਹ ਤਾਂ ਇਹ ਹੈ ਫਲਾਂ। ਗਲਤ ਜਾਣਕਾਰੀਆਂ ਤੋਂ ਗੁਰੇਜ਼ ਸਾਨੂੰ ਕਰਨਾ ਚਾਹੀਦਾ। ਮਾੜੀ ਗੱਲ ਹੈ ਕਿ ਇਸ ਹਾਦਸੇ ਦੇ ਵਿੱਚ 3 ਲੋਕਾਂ ਦੀ ਮੌਤ ਹੋਈ ਆ, ਨਹੀਂ ਸੀ ਹੋਣੀ ਚਾਹੀਦੀ। ਕਿਸੇ ਵੀ ਤਰੀਕੇ ਨਾਲ ਮਾਸੂਮਾਂ ਦੀ ਜਾਨ ਨਹੀਂ ਜਾਣੀ ਚਾਹੀਦੀ, ਬੇਗੁਨਾਹ ਲੋਕਾਂ ਦੀ ਜਾਨ ਨਹੀਂ ਜਾਣੀ ਚਾਹੀਦੀ। ਤੇ ਹੁਣ ਇਸ ਮਾਮਲੇ ਦੇ ਵਿੱਚ ਜਿਸ ਨੇ ਵਰਲਡ ਵਾਈਡ ਕਹਿ ਲਓ ਜਾਂ ਘੱਟੋ ਘੱਟ ਅਮਰੀਕਾ ਦੇ ਵਿੱਚ ਤਾਂ ਪੂਰੇ ਅਮਰੀਕਾ ਭਰ ਦੇ ਵਿੱਚ ਇੱਕ ਨਵੀਂ ਬਹਿਸ ਛੇੜੀ ਸੀ, ਉਸ ਮਾਮਲੇ ਦੇ ਵਿੱਚ ਅੱਜ ਜਿਹੜਾ ਉਹ ਫੈਸਲਾ ਆਇਆ। ਇਸ ਦੇ ਵਿੱਚ 3 ਸਾਲ ਉਹਨੂੰ ਜਿਹੜੇ ਜੇਲ੍ਹ ਦੇ ਵਿੱਚ ਹੋਰ ਉਹ ਗੁਜ਼ਾਰਨੇ ਪੈਣਗੇ। ਇਸ ਦੇ ਮਾਮਲੇ ਦੇ ਵਿੱਚ ਜਸ਼ਨਪ੍ਰੀਤ ਸਿੰਘ ਨੇ ਜਿਹੜਾ ਆਪਣਾ ਗੁਨਾਹ ਕਬੂਲ ਕੀਤਾ ਸੀ। ਜੀ ਬਿਲਕੁਲ। ਇਹ ਜਿਹੜਾ ਐਕਸੀਡੈਂਟ ਆ ਜਸ਼ਨਪ੍ਰੀਤ ਦਾ, ਇਹ ਹਾਈਵੇ ਜਿਹੜਾ ਫਰੀ 10 ਓਨਟਾਰੀਓ ਦੇ ਵਿੱਚ ਉੱਥੇ ਹੋਇਆ ਸੀਗਾ ਅਕਤੂਬਰ 2025 ਦੇ ਵਿੱਚ। ਸੋ ਪਹਿਲਾਂ ਮੀਡੀਆ ਨੇ ਬਹੁਤ ਗਲਤ ਖਬਰ ਫੈਲਾਈ ਸੀ ਵੀ ਜੀ ਉਹ ਡਰੰਕ ਡਰਾਈਵਿੰਗ ਸੀ, DUI ਆ, ਪਰ ਬਾਅਦ ਦੇ ਵਿੱਚ ਟੌਕਸੀਕੋਲੋਜੀ ਜਿਹੜੀਆਂ ਟੈਸਟ ਆਏ, ਰਿਪੋਰਟਸ ਆਈਆਂ, ਉਹਦੇ ਵਿੱਚ ਉਹ ਕਿਸੇ ਤਰ੍ਹਾਂ ਦੀ ਵੀ ਡਰੱਗ ਜਾਂ ਅਲਕੋਹਲ ਉਹਦੇ ਜਿਹੜੀ ਨਹੀਂ ਪਾਈ ਗਈ ਸੀ। ਹੁਣ ਉਹਨੇ ਗਿਲਟੀ ਪਲੀਅਰ ਕਰ ਲਿਆ ਵੀ ਹਾਂ ਮੇਰੇ ਤੇ ਜਿਹੜਾ ਟਰੱਕ ਰੁਕ ਨਹੀਂ ਸਕਿਆ ਤੇ ਉਹਦੇ ਕਰਕੇ ਐਕਸੀਡੈਂਟ ਹੋਇਆ, ਤੇ ਹੁਣ 5 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਆ। ਫੈਡਰਲ ਗਵਰਨਮੈਂਟ ਇਹ ਕਹਿ ਰਹੀ ਸੀ ਵੀ ਇਲੀਗਲ ਆ ਉਹਦੇ ਕੋਲ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਕਿੱਦਾਂ ਆ ਗਿਆ, ਪਰ ਸਟੇਟ ਜਿਹੜੀ ਆ, ਸਟੇਟ ਕੈਲੀਫੋਰਨੀਆ ਸਟੇਟ DMV ਕਹਿ ਰਹੀ ਸੀ ਉਹਦੇ ਕੋਲ ਵਰਕ ਪਰਮਿਟ ਆ, ਤੇ ਈਵਨ ਉਹਦੇ ਕੋਲ ਜਿਹੜੀ ID ਆ, ਰੀਅਲ ID ਆ, ਕਿਉਂਕਿ ਤੁਹਾਡੇ ਰੂਲ ਦੇ ਮੁਤਾਬਕ ਹੀ ਜਿਹੜੀ ID ਦਿੱਤੀ ਗਈ ਸੀਗੀ। ਸੋ ਇਹ ਕੇਸ ਜਿਹੜਾ ਸੈਟਲ ਹੋਇਆ ਹੈਗਾ। ਜੀ।